ਪੈਸਾ ਵਸੂਲ ਵੀਡੀਓ ਬਣਾਈ ਹੋਈ ਇਹਨਾਂ ਨੇ। ਤੇ ਕਿਉਂਕਿ ਜਦੋਂ ਆਪਾਂ ਕੋਈ ਮੂਵੀ ਥੀਏਟਰ 'ਚ ਮੂਵੀ ਦੇਖਣ ਜਾਂਦੇ ਨਾ, ਉੱਥੇ ਲੋਕੀ ਕਹਿੰਦੇ ਨਾ ਪੈਸਾ ਵਸੂਲ ਮੂਵੀ ਆ। ਸੋ ਕਹਿਣ ਦਾ ਮਤਲਬ ਕਿ ਬਿਲਕੁਲ ਹੀ ਇੱਕ ਨੰਬਰ ਵੀਡੀਓ ਹਾਸੇ ਵਾਲੀ ਆ। ਵੀ ਕਰਨਾ ਹੈ ਹਰੂਨ ਸਾਹਿਬ, ਮੈਨੂੰ ਤਾਂ ਇੱਕੋ ਹੀ ਗੱਲ ਦਾ ਪਤਾ, ਜੋ ਇੱਕ ਲਾਸਕਟ ਪਾਉਂਦਾ ਨਾ, ਇਹ ਦੋ ਪਾਣਗੇ नेफे च ते पैरां जी बच्चे हैं। ठीक है, मेरे 2 बच्चे हैं। ठीक है, इस गल दी भी लड़ाई है। आप ये भी एक ज्यादा करना चाहती हैं। ਹਰੂਨ ਸਾਹਿਬ ਮੈਂ ਕੀ ਦੱਸਾਂ, ਤਾਨੇ ਮਿਲਦੇ ਆ, ਮੇਰਾ ਨੱਕ ਨਹੀਂ ਰਹਿੰਦਾ ਦੁਨੀਆ ਤੇ। तेरा नक नहीं रहिंदा, मेरा कख नहीं है। फास्ट बॉलर थी। ओह वाह, यकीन करो हाँ। इन्हें मैंने रोटियां खुआ के ओदी बर्बरी करा के इंतखाब आलम जिहा बनाता। सफेद नहीं थे। ਨਹੀਂ ਸਿਰਫ ਪਹਿਲੇ ਸਫੇਦ ਕਰਾਏ ਇਹਨਾਂ ਦੇ ਮੈਂ। अच्छा, ये सफेद करा के फिर ब्राउन कराएंगे उसका। ਹੁਣ ਬਰਾਊਨ ਕਰਾਇਆ ਤੇ ਜਿਸ ਦਿਨ ਉਸ ਬਸ਼ਰਮ ਨੇ ਕਾਲੇ ਕਰਾ ਲਏ ਮੈਂ ਫੇਰ ਰੁੱਲ ਗਿਆ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਦੇ। ਸੋ ਅੱਜ ਲੈ ਕੇ ਆਏ ਜੀ ਕੈਂਡੀ ਬਾਕਸ ਸ਼ੋਅ 'ਚ ਇੱਕ ਵੀਡੀਓ। ਸੋ ਸਾਡੇ ਕਿਸੇ ਦੋਸਤ ਦਾ ਕਮੈਂਟ ਆ ਰਿਹਾ ਸੀਗਾ ਵੀ ਇਹਦੇ ਵਿੱਚੋਂ ਵੀ ਤੁਸੀਂ ਜ਼ਰੂਰ ਵੀਡੀਓ ਲੈ ਕੇ ਆਓ। ਵੀਡੀਓ ਦਾ ਟਾਈਟਲ ਹੈਗਾ ਜੀ ਐਪੀਸੋਡ 42 ਬਹਿਨ ਦਾ ਬੰਦਾ ਹਰੂਨ ਰਫੀਕ ਐਂਡ ਅਬੀਰਾ ਖਾਨ। ਇਹਨਾਂ ਦੀਆਂ ਜਿਹੜੀਆਂ ਵੀਡੀਓ ਹੁੰਦੀਆਂ ਨੇ ਇਹ ਲਾਈਕ ਜਿਵੇਂ ਇੰਟਰਵਿਊ ਲੈਂਦੇ ਨੇ ਤੇ ਜਿਹਨੇ ਇਨਵਾਈਟ ਕੀਤਾ ਹੁੰਦਾ ਕਿਸੇ ਨੂੰ, ਕੋਈ ਲੜਾਈ ਝਗੜਾ ਉਹਨਾਂ ਦਾ ਸੋਲਵ ਕਰਾਉਣਾ ਹੋਵੇ, ਜਿਵੇਂ ਸਾਰਾ ਸਿਸਟਮ ਜਿਹਾ ਹੈ ਨਾ, ਤੇ ਉਸ ਤਰੀਕੇ ਦਾ ਇਹਨਾਂ ਦਾ ਸ਼ੋਅ ਆ। ਬਹੁਤ ਵਧੀਆ ਕਮੇਡੀ ਵੀ ਹੁੰਦੀ ਇਹਨਾਂ ਦੇ ਸ਼ੋਅ 'ਚ। ਸਪੈਸ਼ਲ ਤੌਰ 'ਤੇ ਅਲਵੇਲਾ ਤੇ ਗੋਗਾ ਪਸਰੂਰੀ ਸਾਹਿਬ ਵੀ ਆਉਂਦੇ ਨੇ ਤੇ ਇਹਨਾਂ ਦੇ ਸ਼ੋਅ ਦੇ ਵਿੱਚ ਇਨਵਾਈਟ ਕਰਕੇ ਤੇ ਕ੍ਰੀਏਟ ਕੀਤਾ ਜਾਂਦਾ ਸਟੋਰੀ ਬਹੁਤ ਵਧੀਆ। ਸੋ ਅੱਜ ਦੀ ਸਟੋਰੀ ਜਿਹੜੀ ਆ ਉਹ ਕਿਵੇਂ ਦੀ ਆ, ਕਿੱਦਾਂ ਦੀ ਆ, ਉਹ ਵੀਡੀਓ 'ਚ ਜਾ ਕੇ ਪਤਾ ਲੱਗੂਗਾ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਸਾਡੇ ਚੈਨਲ ਉੱਤੇ, ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਚੱਲਦੇ हैं वीडियो वालों, बाकी गलबात करेंगे बाद टू कैंडी बॉक्स। हम कोशिश करते हैं हमेशा सोशल इश्यूज को डिस्कस करें। मेरे पास एक नदीम साहब आए, कहते हैं मेरे दोस्त मुझे दीमा दीमा कहते हैं, तो आप भी मुझे दीमा ही कहें। शायद कासिम नदीम नाम होगा, मुझे नहीं पता, लेकिन वो कह रहे हैं दीमा कहें मुझे। तो दीमा साहब हैं, साथ मिसेस दीमा हैं। तो आइए इनसे बात करते हैं कि क्या मसला। अस्सलाम वालेकुम जी। अस्सलाम वालेकुम मैम। ਵਾਲੇਕੁਮ ਸਲਾਮ। कैसी हैं आप? खैरियत से? मैं ਵਧੀਆ, ਤੁਸੀਂ ਸੁਣਾਓ? अल्हम्दुलिल्लाह जी। सर आप भी ठीक हैं? जी मैं बिल्कुल ठीक। तो आज क्या मसला आप लेकर आए? सर की मसला ये पूछो कि की मसला नहीं ये मसला नहीं। सर पूछ ही लिया है। ये एक मिसाल होती है। अच्छा। एग्जांपल है कि अच्छा, जी अच्छा। बंदा कहता कि की मसला नहीं। सही से क्या मसला है? हाँ क्या मसला है जी। सर ये मेरी मिसेज है ठीक है और इन्हां दी हमशीरा जड़ी है जी जी ਉਹ ਜਿੱਥੇ ਵਿਆਹੀ ਨਾ ਜੀ जी जी। ਉਹ ਬੰਦਾ ਬੜਾ ਵੈਲ ਸੈਟ ठीक है, ਖਾਂਦਾ ਪੀਂਦਾ ਆਦਮੀ ਹੈ। गुड। ਮੈਂ ਇੱਕ ਛੋਟਾ ਜਿਹਾ ਕਾਰੋਬਾਰੀ ਆਦਮੀ ਹਾਂ। ओके, ਏਡਾ ਕੋ ਮੇਰਾ ਲੰਬਾ ਚੌੜਾ ਬਿਜ਼ਨਸ। सही। ਇਹਨਾਂ ਦੀ ਮੁਹਤਰਮਾ ਦੀ ਸ਼ਰਤ ਇਹ ਹੈ ਕਿ ਜੀ ਜੋ ਮੇਰੀ ਭੈਣ ਦਾ ਬੰਦਾ ਕਰਦਾ ਹੈ ਉਹਦੀ ਬਰਾਬਰੀ ਕਰ। ये बहुत बड़ा मसला है हमारी सोसाइटी में। ये प्रॉब्लम बहुत ज्यादा है। बहुत अच्छा मसला लेकर आ जाएं आप, हम इस पे कुछ गुफ्तगू करेंगे। मैम आप ऐसा क्यों चाहती हैं कि अपने शौहर को तंगी में डाल के उनका मुकाबला करें जिनका मुकाबला ये नहीं कर सकते? ਹਾਏ ਰੱਬਾ, ਤੁਸੀਂ ਮੈਨੂੰ ਇਹ ਦੱਸੋ, ਮੈਂ ਦੁਨੀਆ 'ਚ ਨੱਕ ਦਿਖਾਣਾ ਹੀ ਆ ਨਹੀਂ ਕਿਸੇ ਨੂੰ? आपने किसी को नाक दिखाना है तो दिखाएं। ਹਾਏ, ਜੋ ਸ਼ੀਨਾ ਦਾ ਬੰਦਾ ਕਰਦਾ, ਜੇ ਬੀਨਾ ਦਾ ਬੰਦਾ ਨਾ ਕਰੇ, ਮੈਂ ਤੇ ਫਿਰ ਮਰ ਗਈ। ਹੁਣ ਮੈਨੂੰ ਕੀ ਪਤਾ ਮੇਰੇ ਸਾਹਮਣੇ ਕਰਦਾ ਬਈ ਉਹ ਕੀ ਕਰਦਾ ਹੈ। ਉਹ ਆਪਣਾ ਕਾਰੋਬਾਰ ਕਰਦਾ, ਮੈਂ ਆਪਣਾ, ਮੈਂ ਉਹਦੇ ਪਿੱਛੇ ਫਿਰਦਾ ਰਹਿਣਾ। ਅੱਛਾ, ਉਹ ਸਾਰੀ ਦਿਹਾੜੀ ਕੀ ਕਰਦਾ? जो शीना ਕਲੀਅਰ का ਤਾਂ ਕਰਨ ਦਿਓ। जो शीना का बंदा करेगा वही बीना का बंदा करेगा। ਹਾਂਜੀ ਹਾਂਜੀ। आपकी शादी को कितना अरसा हुआ? ਬੀਨਾ ਦਾ ਬੰਦਾ ਅਗਰ ਮਸ਼ੀਨਾਂ ਦਾ ਬੰਦਾ ਅਗਰ ਗੰਦੇ ਕੰਮ ਕਰੇ ਮੈਂ ਵੀ ਕਰਾਂ। आपका मतलब क्या बात करने का गंदे काम? ਸਰ ਬੇ ਕਿ ਸ਼ੀਨਾ ਦਾ ਬੰਦਾ ਸਿਗਰਟ ਪੀਂਦਾ, ओके ਮੈਂ ਸਿਗਰਟ ਨਹੀਂ ਪੀਂਦਾ। ओके। ਯਕੀਨ ਕਰੋ ਇਹਨੇ ਮੈਨੂੰ ਇੰਨੇ ਸਿਗਰਟ ਪਿਆਤੇ ਮੈਨੂੰ ਲੱਗਦਾ ਮੈਂ ਦੀਵਾਨ ਲਿਖ ਰਿਹਾ। भाई मेरी बात सुने, इतनी ज्यादा कॉपी करनी ਮੈਂ है? ਤੁਹਾਨੂੰ ਕਸਮ ਖਾ ਕੇ ਕਹਿ ਰਿਹਾ। क्यों पिला रही है सिगरेट? ਜੇ ਉਹ ਇੱਕ ਪਿੰਦਾ ਨਾ ਤੇ ਇਹਨਾਂ ਨੂੰ 2 ਪੀਣੇ ਚਾਹੀਦੇ, ਵਰਨਾ ਮੇਰਾ ਨੱਕ ਨਹੀਂ ਰਹਿੰਦਾ। अच्छा। ਦੱਸੋ ਦੱਸੋ नहीं, ਹੱਸੋ मैं- ਮੇਰੀ ਬੇਬਸੀ ਤੇ ਹੱਸੋ। वाकई मुझे हंसी मेरी इसलिए ਤੇ निकल ਮੈਂ ਜਿਹੜਾ ਬੰਦਾ ਪੀਂਦਾ ਹੀ ਨਹੀਂ, ਅਗਰ ਉਹ ਦਿਹਾੜੀ 2 ਡੱਬੀਆਂ ਪੀਵੇ ਤੇ ਮੈਂ ਤੇ 4, ਮੈਂ ਤੇ ਤੁਰਦਾ ਫਿਰਦਾ ਧੂਆਂ ਛੱਡਦਾ ਰਹਾਂਗਾ। ਤੁਰਦਾ ਫਿਰਦਾ ਤੂੰ ਛੱਡਦਾ। मैं आपकी बात समझ गया हूँ। देखें ऐसा ना करें, ये ਤੁਸੀਂ बहुत आदमी। ਹੱਸੀ ਜਾਂਦੇ ਹੋ। यार, ਪ੍ਰੋਬਲਮ हल करो मेरी। देखें मेरी गुजारिश ये है। ਨਾ ਦਾ ਬੰਦਾ ਜਿਹੜਾ जी जी ਉਹ ਮਤਲਬ ਇਤਨੀ ਖੁਸ਼ ਖੁਰਾਕ ਆਦਮੀ ਹੈ। जी जी। ਉਹ ਇੱਕ ਟਾਈਮ 'ਚ 4 ਰੋਟੀਆਂ ਖਾਂਦਾ, ਤੁੰਨ ਕੇ ਕਹਿੰਦੀ ਅਟਕਾ। यार क्या अचर कर लिया गिला गिला के। ਸਰ ਮੈਂ ਇੱਕ ਸਲਿਮ ਸਮਾਰਟ ਆਦਮੀ ਸੀ। ਮੈਂ ਤੁਹਾਨੂੰ ਪਤਾ ਕਿ ਮੈਂ
ਕੈਰੈਕਟਰ ਸੀ, ਮੈਂ ਫਾਸਟ ਬॉलर ਸੀ। वाह ਯਕੀਨ ਕਰੋ हाँ ਇਹਨੇ ਮੈਨੂੰ ਰੋਟੀਆਂ ਖਵਾ ਕੇ ਉਹਦੀ ਬਰਬਰੀ ਕਰਾ ਕੇ ਇੰਤਖਾਬ ਆਲਮੀਆ ਬਣਾਤਾ। अच्छा मेरी बात सुने, इतनी बराबरी क्यों करना चाहती हैं? ਹਲੇ ਵੀ 4 ਕਿਲੋ ਵਜ਼ਨ ਘੱਟ ਆ। ਯਕੀਨ ਕਰੋ ਮੈਂ ਜਦੋਂ ਬਰਾਦਰੀ ਜਾਣਾ ਨਾ ਮੈਂ ਆਪਣੇ ਆਲੇ ਦੁਆਲੇ ਕੋਈ ਚੀਜ਼ਾਂ ਬੰਨ ਕੇ ਜਾਣਾ। क्या लगे कि उससे हैवी है? ਹੈਵੀ ਏ ਮਤਲਬ ਕਿਤੇ ਤੋਲ ਹੀ ਲਵੇ ਇਹੋ ਜੀ ਔਰਤ। ਇਹਨੇ ਰੋਟੀ ਵਾਸਤੇ ਵੀ ਮੇਰੇ ਲਈ ਸੋਟੀ ਰੱਖੀ ਹੋਈ ਹੈ। अच्छा आप क्यों इतनी बराबरी? ਮੈਂ ਕੁਛ ਮਾੜਾ ਕਰਦੀ ਦੱਸੋ? ਨੱਕ ਬਚਾਉਣ ਵਾਸਤੇ ਮਾੜਾ ਕਰਦੀ ਮੈਂ ਕੁਛ? ਉਹ ਤੇਰਾ ਨੱਕ ਬਚੀ ਜਾਂਦਾ ਨਾ ਮੇਰਾ ਅੰਦਰ ਨੂੰ ਜਾਈ ਜਾਂਦਾ। अच्छा मेरी बात सुने, आपको इतनी जेलसी क्यों है? ਹਾਏ ਹਰੂਨ ਸਾਹਿਬ ਕੀ ਦੱਸਾਂ ਤੇ ਫਿਤਰੀ ਸ਼ੈ ਵਾ। ਮਤਲਬ ਉਹਨਾਂ ਨੇ 10 ਮਰਲੇ ਦਾ ਘਰ ਲਿਆ ਹੈ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ 11 ਮਰਲੇ ਦਾ ਘਰ ਲੈਣਾ ਵਾ। ਕਨਾਲ ਦੀ ਕਟਿੰਗ ਆਉਂਦੀ जी जी 10 ਮਰਲੀ ਦੀ ਕਟਿੰਗ ਆਉਂਦੀ ਜੀ। 11 ਦਾ ਕਿੱਥੋਂ ਲੈ ਲਵਾਂ? ਮੈਂ ਇਹਦੀ ਵਜ੍ਹਾ ਦੇ ਨਾਲ ਏਡਾ ਵੱਡਾ ਗੁਨਾਹ ਕੀਤਾ। क्या? ਮੇਰੇ ਘਰ ਦੇ ਪਿਛਲੇ ਪਾਸੇ ਕਬਰਸਤਾਨ, जी जी ਮੈਂ ਇੱਕ ਮਰਲਾ ਕਬਰਸਤਾਨ ਦੀ ਕਟਿੰਗ ਵਿੱਚ ਪਾਈ ਆ। ਹਾਂਜੀ ਉਹ 3-4 ਕਬਰਾਂ ਮੇਰੇ ਵਿਹੜੇ 'ਚ ਆ। ਹੁਣ ਵੀ आपको सिर्फ ये गुजारिश कर सकता हूँ कि ये हम जो अक्सर देखते हैं ना सोशल मीडिया पे या लोगों की जिंदगी देखते हैं, वो हमें बेस्ट टाइम दिखाते हैं। हालांकि वो बेस्ट टाइम जो है ना चंद लम्हों का ही उनका होता है, वो भी हमारी तरह के इंसान होते ਪਰ हैं। ਉਹਨਾਂ ਦੇ ਆਪਣੇ ਨਸੀਬ ਹੈ, ਸਾਡੇ ਆਪਣੇ ਨਸੀਬ ਹੈ। बिल्कुल सही बात है। ਉਹਦੀ ਸ਼ਾਦੀ ਮੇਰੇ ਨਾਲੋਂ 7 ਸਾਲ ਪਹਿਲੇ ਹੋਈ। ओके ओके ਉਹਦੇ 5 ਬੱਚੇ ਹੈ, ठीक है ਮੇਰੇ 2 ਬੱਚੇ ਹੈ। ठीक है। ਇਸ ਗੱਲ ਦੀ ਵੀ ਲੜਾਈ ਹੈ। आप ये भी एक ज्यादा करना चाहती हैं? ਹਰੂਨ ਸਾਹਿਬ ਮੈਂ ਕੀ ਦੱਸਾਂ, ਤਾਨੇ ਮਿਲਦੇ ਆ, ਮੇਰਾ ਨੱਕ ਨਹੀਂ ਰਹਿੰਦਾ ਦੁਨੀਆ ਤੇ। ਉਹ ਤੇਰਾ ਨੱਕ ਨਹੀਂ ਰਹਿੰਦਾ, ਮੇਰਾ ਕੱਖ ਨਹੀਂ ਰਹਿੰਦਾ। ਆਪਣੇ ਵਸਾਇਲ ਨਹੀਂ ਦੇਖਣੇ। हाँ 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 ये बात ਮੈਂ सही 7 ਬੱਚੇ ਉਹਦੇ ਮਤਲਬ ਇਸ ਵੇਲੇ 7 ਬੱਚੇ, है। जी ਮੇਰੇ 2 ਬੱਚੇ। जी ਮੈਂ ਅਗਰ 8 ਬੱਚੇ ਜੀ। ਇਹਨਾਂ ਨੂੰ ਮੈਂ ਕਿਸ ਤਰ੍ਹਾਂ ਪੜਾਣਾ ਹੈ, ਕਿਸ ਤਰ੍ਹਾਂ ਰੋਟੀ ਖਵਾਣੀ ਹੈ। ਹਰ ਬੰਦਾ ਨਾ ਆਪਣਾ ਨਸੀਬ ਨਾਲ ਲੈ ਕੇ ਆਂਦਾ ਵਾ। ਤੇ ਤੂੰ ਕਾਹਦਾ ਲੈ ਲਿਆਈ? ਲਿਆਉਂਦੀ ਨਾ ਆਪਣਾ ਨਸੀਬ ਨਾਲ। ਦੇਖੋ ਖਾਂਦੇ ਪੀਂਦੇ ਲੋਕ, जी 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 ਉਹਨਾਂ ਨੇ 7 ਸੀਟਰ ਗੱਡੀ ਲਈ। अच्छा अच्छा ਹੁਣ ਮੈਂ 8 ਸੀਟਰ ਗੱਡੀ ਕਿੱਥੋਂ ਲੱਭਾਂ? ਮੈਨੂੰ ਤਾਂ ਬੰਦਾ ਕੁਛ ਵੀ ਲੱਭ ਲੈਂਦਾ ਵਾ। ਤੇ ਤੂੰ ਮੇਰੇ ਤੋਂ ਪਹਿਲੇ ਕੋਈ ਅੱਛਾ ਬੰਦਾ ਲੱਭ ਲੈਂਦੀ। ਮੈਂ ਕਿੱਥੇ ਬੰਦਾ? अच्छा तो फिर आपने उसका क्या हल ਮੈਂ किया? ਕਿਹਾ ਕੋਸਟਰ ਲੈ ਦੇਣਾ ਤੈਨੂੰ। जी जी ਕਹਿੰਦੀ ਉਹ ਵੀ ਨਹੀਂ ਮਿਲਣੀ। तो फिर आपने क्या किया? ਕੁਛ ਵੀ ਨਹੀਂ ਪਾਈ ਜਾਨ। ਮੈਂ ਆਲਟੋ ਨੂੰ ਖਿੱਚ ਕੇ ਲੰਬੀ ਕੀਤੀ। ਚਲੋ ਚਲੋ ਮੇਰੇ ਨਾਲ ਪਾਰਕਿੰਗ ਦੇ ਵਿੱਚ। ਤੁਹਾਨੂੰ ਇੱਕ ਅਜੀਬੋ ਗਰੀਬ ਗੱਡੀ ਨਜ਼ਰ ਆਈ। अच्छा ਯਕੀਨ ਕਰੋ अच्छा 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 आपने ऊपर ਉਹ ਲੱਗਦਾ ਮੈਂ ਦੁਨੀਆ ਦਾ ਜਿਹੜਾ ਤਵੀਲ ਤਰੀਨ ਆਦਮੀ ਨਾ ਉਹਦੇ ਚ ਸੀਟਾਂ ਹੋਈਆਂ। अच्छा आप मुझे ये बताएं कि शीना जो आपकी बहन है, आपका क्या नाम है? बीना? हाँ जी बीना। अच्छा शीना बीना। अच्छा शीना का जो वो जो है उनके हालात हैं, उनकी जो चीजें हैं, हाँ जी। आप उन पे नजर क्यों रखती हैं? आप अपनी तरफ क्यों नहीं देखती, अपने बच्चों की तरफ क्यों नहीं देखती? ਉਹ ਵੀ ਤੇ ਨਜ਼ਰ ਰੱਖਦੀ ਆ। ਤੁਹਾਨੂੰ ਕੀ ਦੱਸਾਂ ਇੱਕ ਇੱਕ ਸ਼ੈ ਅੱਛਾ। ਤੇ। ਇੱਕ ਦਿਨ ਮੈਨੂੰ ਫੋਨ ਕਰਕੇ ਸ਼ੋਖੀਆਂ ਮਾਰੇ ਹੈ। ਅੱਛਾ। ਕਹਵੇ ਮੈਂ ਤੇ ਆਪਣੇ ਬੰਦੇ ਦੇ ਨਾ ਜਿਹੜੇ ਚਿੱਟੇ ਬਾਲ ਸੀ ਉਹ ਬਰਾਉਨ ਕਰਾਏ ਆ। Okay, ਤੇ ਮੈਂ ਤੇ ਸੋਚੀ ਪੈ ਗਈ ਹੁਣ ਕੀ ਕਰਾਂ ਫਿਰ ਮੈਂ। इनके बाल सफेद नहीं थे? ਨਹੀਂ ਸੀ ਫਿਰ ਪਹਿਲੇ ਸਫੇਦ ਕਰਾਏ ਇਹਨਾਂ ਦੇ ਮੈਂ। अच्छा ये सफेद करा के फिर ब्राउन कराएंगे उसका? ਹੁਣ ਬਰਾਊਨ ਕਰਾਏ ਆ। ਤੇ ਜਿਸ ਦਿਨ ਉਸ ਬਸ਼ਰਮ ਨੇ ਕਾਲੇ ਕਰਾ ਲਏ ਮੈਂ ਫੇਰ ਰੁੱਲ ਗਿਆ। ਮੈਂ ਫੇਰ ਰੋ ਗਿਆ। आप बहुत ज्यादती कर रही हैं। ਉਹ ਮੇਰੇ ਨਾਲੋਂ ਵੀ ਯਾਰ ਕਿੰਨੀ ਰੀਸ ਕਰਨੇ ਨਾ ਕਿੱਦਾਂ ਮਤਲਬ ਕਈ ਲੋਕ ਹੁੰਦੇ ਵੀ ਨੇ ਤਾਂ ਰੀਸ ਹਾਂ ਕਰਨ ਵਾਲੇ। ਹੁੰਦੇ ਨੇ ਬਹੁਤ। ਇਹ ਜਿਹੜਾ ਕਰੈਕਟਰ ਲੱਭਿਆ ਬਾਕੀ ਅਸਲ 'ਚ ਹੁੰਦਾ ਇਦਾਂ ਦਾ। ਹਾਂ ਉਹ ਲਾਸਟਿਕ ਪਾਉਂਦਾ। ਮੈਨੂੰ ਕਹਿੰਦੀ ਤੂੰ ਵੀ ਲਾਸਟਿਕ ਪਾ। क्यों पहने वो लास्टिक? ਉਹ ਨਹੀਂ ਪਾਉਂਦਾ। ਉਹ ਨਹੀਂ ਪਾਉਂਦਾ। इतना ज्यादा कॉपी करना है? ਹਰੂਨ ਸਾਹਿਬ ਮੈਨੂੰ ਤਾਂ ਇੱਕੋ ਹੀ ਗੱਲ ਦਾ ਪਤਾ, ਕਿਆ? ਜੋ ਇੱਕ ਲਾਸਕਟ ਪਾਉਂਦਾ ਨਾ ਇਹ 2 ਪਾਣਗੇ। ਨੇਫੇ ਚ ਤੇ ਪੈਰਾਂ ਚ। ਡਾਂਸਰ ਜਿਹਾ ਬਣਾ ਕੇ ਫੇਰਨਾ ਸ਼ਹਿਰ ਦੇ ਵਿੱਚ। मैं आपको ये गुजारिश करता हूँ कि वो सिर्फ एक काम करता है, वो अपनी जिंदगी को खुद को इतना डिग्रेड करता है कि वो खुद को मुश्किल में डाल लेता है। आप उनको नोट ना किया करें, आप खुश हो जाएंगी। ਮੈਂ ਕੱਲੀ ਨੋਟ ਨਹੀਂ ਕਰਦੀ, ਉਹ ਵੀ ਨੋਟ ਕਰਦੀ ਆ। शीना भी? ਹਾਂਜੀ ਉਹ ਮਰੀ ਗਈ ਹੈ। ਅੱਛਾ। ਉਹਨੇ ਬੜੇ ਨਾ ਐਕਸ਼ਨ ਮਾਰ ਕੇ ਫੋਨ ਕਰਕੇ ਦੱਸਿਆ ਮੈਂ ਕਿ ਆਪਾਂ ਜਾਵਾਂਗੇ ਨਥੀਆ ਗਲੀ। ओके ਅਸੀਂ आप फिर ਉੱਥੇ नदिया गली चले गए? ਗਏ ਆ ਜੀ। ਅੱਗੋਂ ਮੈਂ ਗਿਆ ਤੇ ਮੈਂ ਫਸ ਗਿਆ। कैसे? ਮਤਲਬ ਗਲੀ ਛੋਟੀ ਸੀ ਨਥੀਆ ਵੱਡਾ ਸੀ। अच्छा ये भी आप फिर नदिया गली गए? फिर? ਉਹ ਨਥੀਆ ਗਲੀ ਵੀ ਆ ਗਈ। ओ ਫਿਰ ਮੈਂ ਇਹਨਾਂ ਨੂੰ ਕਿਹਾ ਆਪਾਂ ਅੱਗੇ ਚੱਲਦੇ ਆ, अच्छा ਹੈ ਨਾ। ਮੈਨੂੰ ਅੱਗੇ ਮੁਜ਼ੱਫਰਾਬਾਦ ਲੈ ਗਈ। फिर?
ਉਹ ਮੁਜ਼ੱਫਰਾਬਾਦ ਆ ਗਏ। ਅਸੀਂ ਉਸ ਤੋਂ ਅੱਗੇ फिर ਅਸੀਂ ਪਹੁੰਚ ਗਏ ਸਕਰਦੂ। ਉਹ ਦੋਨੋਂ ਮੀਆਂ ਬੀਵੀ ਨਾਲ ਉਹਨਾਂ ਦੇ 7 ਬੱਚੇ ਸਕਰਦੂ ਆ ਗਏ। आप आगे आगे जाते गए, ਅਸੀਂ ਅੱਗੇ ਅੱਗੇ ਟੁਰਦੇ ਗਏ, ਉਹ ਸਾਡੇ ਪਿੱਛੇ ਪਿੱਛੇ। ਮੈਨੂੰ ਤੇ ਉਹਨਾਂ ਇਲਾਕਿਆਂ ਦਾ ਵੀ ਨਹੀਂ ਪਤਾ। फिर क्या हुआ? ਉੱਥੇ ਇੱਕ ਹੋਟਲ ਦੇ ਜਾ ਕੇ ਤੇ ਮੈਂ ਰਿਸੈਪਸ਼ਨ ਤੇ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਕਮਰਾ ਮਿਲ ਜਾਏਗਾ? ਉਹ ਮੈਨੂੰ ਕਹਿੰਦਾ ਚਿੰਗ ਸ਼ਾਪਿੰਗ। ਮੈਂ ਦਿਲ ਦੇਖਿਆ, ਮੈਂ ਕਿਹਾ ਲਵੀ ਚਾਈਨਾ ਆ ਗਏ। ਉਹਨੇ ਜਿਸਲੇ ਮੇਰੇ ਨਾਲ ਹੋਰ ਚਾਈਨੀਜ਼ ਬੋਲੀ, ਮੈਂ ਕਿਹਾ ਮੈਨੂੰ ਨਹੀਂ ਪਤਾ, ਇਹਦੀ ਭੈਣ ਦੀ ਵਜ੍ਹਾ ਨਾਲ। ਉਹ ਮੈਨੂੰ ਪੁੱਛੀ ਜਾਵੇ ਪਰਪਸ ਆਫ ਵਿਜ਼ਿਟ। हाँ ਮੈਂ ਕਿਹਾ ਇਹਦੀ ਭੈਣ ਦੀ ਵਜ੍ਹਾ ਨਾਲ। ਵਾਟ ਇਜ਼ ਦਿਸ ਭੈਣ? ਮੈਂ ਕਿਹਾ ਇਹਦੀ ਭੈਣ ਦੀ ਵਜ੍ਹਾ ਨਾਲ। अच्छा आप मतलब दौड़ ਹਜੇ ਮੈਂ ਉਹ ਚਾਈਨੀਜ਼ ਦੇ ਨਾਲ ਡਿਸਕਸ ਕਰ ਹੀ ਰਿਹਾ, जी जी ਉਹ 8 ਬੱਚੇ ਲੈ ਕੇ ਫੇਰ ਉੱਥੇ। ਪਹਿਲਾਂ 7 ਹੀ अच्छा ਹੁਣ 8 प्लीज ਹੋ सॉरी ਗਏ। सुने, इस तरह तो जिंदगी बड़ी मुश्किल हो जाएगी। ਹਾਏ ਹਰੂਨ ਸਾਹਿਬ, ਜੀ। ਮੈਂ ਕਦੀ ਇਹ ਜੀ ਫਰਮਾਇਸ਼ ਨਹੀਂ ਕੀਤੀ ਜਿਹੜਾ ਪੂਰਾ ਨਾ ਕਰ ਸਕਣ। ਸਾਰੀਆਂ ਜਨਾਨੀਆਂ ਕਰਦੀਆਂ ਹੈ। अच्छा मसलन ਉਹਰੇ ਬੰਦੇ ਨੇ ਆਈਫੋਨ ਲਿਆ, कौन सा? ਵੱਡਾ ਵਾਲਾ ਜਿਹੜਾ ਆਈਫੋਨ ਆ। अच्छा फिर ਤੇ ਮੈਂ ਕਿਹਾ ਤੁਸੀਂ ਆਈਫੋਨ ਨਹੀਂ, ਇਹਨਾਂ ਲਈ ਵੱਡਾ ਤੁਸੀਂ ਲੈਪਟਾਪ ਰੱਖਣਾ। आप लैपटॉप पे फोन सुनते हैं? ਸਰ ਹੁਣ ਮੈਂ ਕੀ ਕਰਾਂ? ਫਰਮਾਇਸ਼ ਹੈ ਨਾ ਕਿ ਉਹ ਤੋਂ ਵੱਡਾ ਲੈਪਟਾਪ। ਫਿਰ? ਤੁਸੀਂ ਯਕੀਨ ਕਰੋ, ਮੈਂ ਮਾਰਕੀਟ 'ਚ ਕੀ ਬੁਰਾ ਲੱਗਦਾ। ਲੈਪਟਾਪ ਦੇ ਨਾਲ ਮੈਂ ਹੀ ਕਰਕੇ ਗੱਲ ਸੁਣ ਰਿਹਾ। ਔਰ ਤੁਸੀਂ ਯਕੀਨ ਕਰੋ, ਉਸ ਲੈਪਟਾਪ 'ਚੋਂ ਆਵਾਜ਼ ਆਉਂਦੀ, ਇਹਦੀ ਮੇਰੀ ਪ੍ਰਾਈਵੇਸੀ ਵੀ ਮਾਰਕੀਟ ਸੁਣ ਰਹੀ ਹੁੰਦੀ। ਯਕੀਨ ਕਰੋ, ਮੈਂ ਗੱਲ ਕਰਕੇ ਹਟਦਾ ਨਾ ਜੀ, ਅੱਜ ਤੇ ਭਾਬੀ ਹੈਪੀ ਸੀ। ਸਰ ਮੈਂ ਤੇ ਇਸ ਗੱਲ ਤੇ ਪਰੇਸ਼ਾਨ ਆ ਕਿ ਕਿਤੇ ਸ਼ੀਨਾ ਦਾ ਬੰਦਾ ਉਹ ਲੈਪਟਾਪ ਤੇ ਗੱਲਾਂ ਸ਼ੁਰੂ ਕਰ ਦੇ। ਕਿਉਂ? ਵਰਨਾ ਮੈਂ ਕਨਸਰਟ ਦੇ ਬਾਜੇ ਤੇ ਗੱਲ ਕਰਾਂਗਾ। ਬਾਜੇ ਦੇ। हाँ जी। अच्छा नहीं, ये देखें, मैं आपको एक तहकीक बताता हूँ। 90% इस वक्त दुनिया में जितने यंगस्टर्स हैं, उनके डिप्रेशन की वजह यह है कि वो जब लोगों की जिंदगी देखते हैं तो उन्हें बड़ी सुहानी लगती है, हाँ तो इसलिए वो डिप्रेशन। ਅੱਜ ਕੱਲ ਲੋਕੀ ਆਪਣੇ ਆਪ ਤੋਂ ਨਹੀਂ ਪਰੇਸ਼ਾਨ, ਅਗਲੇ ਨੂੰ ਵੇਖ ਕੇ ਪਰੇਸ਼ਾਨ ਹੈ। ਇਹ ਕੀ ਕਰ ਰਿਹਾ, ਇਹ ਕੀ ਖਾ ਰਿਹਾ, ਇਹਨੇ ਕੀ ਲਿਆਂਦਾ, ਉਹਨੂੰ ਵੇਖ ਵੇਖ ਕੇ ਆਪ ਹੀ ਟੈਨਸ਼ਨ 'ਚ ਬੈਠੇ ਨੇ ਲੋਕ। ਸੋ ਕਹਿਣ ਦਾ ਮਤਲਬ ਇਹ, ਤੁਸੀਂ ਆਪਣੀ ਲਾਈਫ ਜਿਹੜੀ ਉਹਨੂੰ ਇੰਜੋਏ ਕਰੋ ਤੇ ਆਪਣੇ ਉਸ ਹਿਸਾਬ ਨਾਲ ਚੱਲੋ। ਜਿੰਨਾ ਕਿ ਚਾਦਰ ਆ ਉਹਨਾਂ ਕੇ ਪੈਰ ਪਸਾਰੋ। ਗੱਲ ਤੇ ਇਹ ਆ। ਸੋ ਮੈਸੇਜ ਵੀ ਦੇ ਦਿਓ, ਕਿੰਨਾ ਵਧੀਆ ਮੈਸੇਜ ਦਿੰਦੇ ਪਏ ਨੇ। कहते हैं क्योंकि मवाजना करते हैं। जो कंपैरिजन है ना, इट्स किलर ऑफ जॉय। कातिल मवाजना खुशी का कातिल है। ये आप दोनों ने अपने जहन में रखना है, मवाजना खुशी का कातिल है। मास्टर जी मेरी गल सुनो। ये मुआजना खुशी का कातिल है, ये अपने बंदे की कातिल है। नहीं यार, कातिल तो नहीं यार, है। ਇਹਦੇ ਮੈਨੂੰ ਇਹਨੇ ਲਿਆ 1 to 5। ओके ਉਹਦੇ ਤੇ ਨਿਕਲਿਆ, ਹਲਕੀ ਹਲਕੀ ਬਾਰਿਸ਼ ਹੋ ਗਈ ਸੀ, ओके ओके ओके। ਸਲਿਪ ਹੋਇਆ, ਇਹ ਹੱਡੀ ਟੁੱਟ ਗਈ। ਅੱਛਾ। ਇਹ ਗਿਆ ਮੈਂ ਪਹਿਲੇ ਤੇ 4-5 ਦਿਨ ਇਹਦੇ ਕੋਲੋਂ ਲੁਕਾਈ ਰੱਖਿਆ। ਮੈਂ ਕਿਹਾ ਇਹਨੇ ਖਾਹਿਸ਼ ਕਰਨੀ ਹੈ। दोवें तोड़ ਹੁਣ ਮੈਨੂੰ ਕਹਿੰਦੀ ਹੈ ਕਿ ਹਾਇਆ ਬੂਸਾ ਲੈ, ਮੈਂ ਤੇਰੀਆਂ ਲੱਤਾਂ ਉਹਦੇ ਤੇ ਤੜਾਉਣੀਆਂ। ਨਾ ਕੀ ਮਾੜਾ ਕਿਆ? टांगे क्यों तोड़वाए वो अपनी? ਹਾਏ ਹਰੂਨ ਸਾਹਿਬ, ਕੀ ਦੱਸਾਂ ਹੈ। ਉਹਨੇ ਪੂਰੇ ਖਾਨਦਾਨ ਦੇ ਇੱਕ ਬੰਦੇ ਨੂੰ ਫੋਨ ਕਰ ਕਰ ਦੱਸਿਆ क्या? ਕਿ ਉਹਨੇ ਸਭ ਤੋਂ ਮਹਿੰਗੇ ਹਸਪੀਟਲ ਤੋਂ 12 ਲੱਖ ਦਾ ਸਰੀਆ ਪਵਾਇਆ ਲੱਤ 'ਚ ਆਪਣੇ ਬੰਦੇ ਦੇ। ओके ਤੇ ਮੈਂ ਇਹਨਾਂ ਨੂੰ ਸਿਰਫ ਇੰਨਾ ਹੀ ਕਿਹਾ ਕਿਆ? ਕਿ 1 ਇੰਚ ਲੰਬਾ ਸਰੀਆ ਤੇ 13 ਲੱਖ ਰੁਪਇਆ ਤੁਸੀਂ ਖਰਚਾ ਕਰਨਾ, ਘੱਟ ਨਹੀਂ ਕਰਨਾ। 13 ਲੱਖ ਦਾ ਕਹਿੰਦੀ ਤੂੰ ਸਰੀਆ ਪਵਾ। ਇਹਨੇ ਮੇਰੇ ਨਾ ਕਮ ਸੇ ਕਮ 2 ਟਨ ਸਰੀਆ ਪਵਾਇਆ। 2 ਟਨ। ਇਹ ਉਹ ਸਿੰਗਲ ਰਾਡ ਨਹੀਂ ਕਹਿੰਦੀ, ਇਹ ਟਨਾਂ ਦੇ ਹਿਸਾਬ ਨਾਲ ਕਹਿੰਦੀ। ਇਹਨੂੰ ਮੈਂ ਕਿਹਾ ਛੱਤ 'ਚ ਪਵਾ ਲਾ, ਉਹ ਚੁੰਦੀ ਆ। 13 लाख का सरिया। 13 ਲੱਖ ਦਾ ਸਰੀਆ, ਉਹ ਲੱਗਦਾ ਮੇਰੀਆਂ ਲੱਤਾਂ 'ਚ ਪਲਾਜ਼ਾ ਬਣ ਗਿਆ। यार ना करें, खुदा के वास्ते ना करें। ਉਹ ਤੇ ਸ਼ੁਕਰ ਆ ਉਹਦੀ ਲੱਤ ਟੁੱਟੀ। ਉਹਦਾ ਕਿਤੇ ਚੂਲਾ ਟੁੱਟ ਗਿਆ, ਇਹਨੇ ਤੇ ਮੇਰੇ ਗਾਡਰ ਪਵਾ ਦੇਣਾ। अच्छा इसमें क्या मुकाबला है कि जरिया भी उसे 1 इंच लंबा होना 1 चाहिए। ਇੰਚ ਲੰਬਾ, ਉਹ ਭਾ ਮੇਰੀ ਹੱਡੀ ਤੋਂ ਬਾਹਰ ਆਇਆ ਹੋਵੇ। जी जी ਮੈਂ ਮੋਟਰਸਾਈਕਲ ਤੇ ਜਾ ਰਿਹਾ ਤੇ ਸੜਕ ਤੇ ਚੰਗਿਆੜੇ ਨਿਕਲ ਰਹੇ। ये वाकई सही बात है। खुदारा ऐसा ना करें। आप ये याद रखिएगा, इट्स बेटर टू प्रिवेंट एंड प्रिपेयर देन टू रिपेंट एंड रिपेयर। मतलब ਇਹ ਸਮਝਦੀ ਇਹ ਚੀਜ਼ਾਂ, देखिए ਇਹ ਸਮਝਦੀ ਹੋਵੇ ਦੈਨ ਟੈਂਟ ਰਿਪੇਅਰ ਤੇ ਮੇਰੇ ਨਾਲ ਇਹ ਕਰੇ। देखें, मैं आपको एक छोटी सी दवा बताता हूँ, ये करके देखें, आपकी जिंदगी में सुकून और खुशियां आएंगी। वो दवा क्या है? देखें, वो दवा ये है कि आप ना एक दफा मेरे कहने पे सिर्फ 2 या 3 दिन के लिए आप लोगों की खुशियों को देखकर खुश हों और कहें माशाल्लाह क्या बात है, अल्लाह ताला इनके नसीब में करे। आप यकीन करें कि 2 दिन के अंदर अंदर
आप हशाश बशाश रहना शुरू हो जाएंगी। ਉਹ ਤੇ ਸਹੀ ਹੈ ਤੁਹਾਡੀ ਹਰ ਇੱਕ ਗੱਲ, ਪਰ ਇਹ ਸ਼ੁਕਰ ਕਰਨ ਮੈਂ ਘਰ ਨਹੀਂ ਛੱਡ ਕੇ ਗਈ। क्यों, ऐसा क्या हुआ था? ਇਹਨਾਂ ਨੇ ਤੇ ਪਹਿਲੀ ਮੇਰੀ ਖੁਆਇਸ਼ ਨਹੀਂ ਪੂਰੀ ਕੀਤੀ। वो क्या? ਹਾਏ ਹਾਏ, ਸ਼ੀਨਾ ਨੇ ਦੱਸਿਆ ਫੋਨ ਕਰਕੇ ਕਿ ਮੇਰੇ ਬੰਦੇ ਦੇ 2 ਸਟੰਟ ਪਏ ਹੈ। ਇਹਨਾਂ ਨੂੰ ਮੈਂ ਕਿਹਾ ਤੁਸੀਂ 3 ਪਵਾ ਲਓ, ਨਹੀਂ ਸੁਣੀ, ਮੇਰਾ ਨੱਕ ਨਹੀਂ ਇਹਨਾਂ ਨੇ ਰਹਿਣ ਦੇਣਾ। ਔਰ ਮੈਨੂੰ ਹਾਰਟ ਅਟੈਕ ਨਹੀਂ ਹੋਇਆ, ਮੈਂ ਇਹਨੂੰ ਕਿਹਾ ਤੂੰ ਸਟੂਡੀਓ ਤੋਂ 3-4 ਸਟੰਟਮੈਨ ਮੈਨੂੰ ਪਵਾਤੇ। ਉਹ ਮੈਨੂੰ ਕੁੱਟ ਜਾਣ, ਮੇਰਾ ਗਿਰੇਬਾਨ ਪਾੜ ਜਾਣ। यार इनको हार्ट अटैक ही नहीं हुआ तो ਜਲਦੀ ये ਪਵਾ ਲਾ ਤੂੰ, ਹਥਿਆਤਨ ਪਵਾ ਲਾ। इनको कुछ एंजाइना वगैरह कुछ हुआ ही नहीं, क्यों वो स्टंटिंग क्यों ਤੁਹਾਨੂੰ करवा? ਕੀ ਲੱਗਦਾ ਹੋਣਾ ਨਹੀਂ ਕਦੀ? ਇਹਨਾਂ ਨੂੰ ਕੱਲ ਨੂੰ ਹੋ ਨਹੀਂ ਸਕਦਾ। ਹੋ ਗਿਆ ਤੇ ਐਡਵਾਂਸ ਪਵਾ ਕੇ ਰੱਖ ਲੈਣ ਹੈ। ਖਾਲੀ ਪੈਪ ਕੀ ਕਰਨੇ ਤੁਸੀਂ? खाली पाइप, दिल के पाइप खाली लेके फिर रही हो मेरी। ਹੁਣ ਤੇਰੇ ਹਿਸਾਬ ਨਾਲ ਮੈਂ ਨਾ ਅੰਦਰ ਗਟਰ ਬਣਵਾ ਲੈਂਦਾ ਹਾਂ। ਖਾਲੀ ਪੈਪਾਂ ਦਾ ਪਾਣੀ ਉੱਥੇ ਜਾ ਰਿਹਾ। मेरा ये ख्याल है कि आप इनके बुजुर्गों से बात करें। इनके पेरेंट्स आपके जिंदा हैं अभी? हाँ जी, 1 मिनट जरा रुकना जरा। क्या कॉल आ गई? हाँ जी, फोन शो आ के गया। दौरान ही कॉल आ। हेलो, हाँ शीना, की होया रोन क्यों दई? हाय हाय, ਭਾਈ ਫੋਤ ਹੋ ਗਿਆ। ਉਹ ਚੱਕ ਹਾਏ ਰੱਬਾ, ਚੱਲ ਤੂੰ ਵੀ ਹੁਣ ਮੇਰੀ ਭਾਈ ਮੇਰਾ ਬੋਲਿਆ ਚੱਲਿਆ ਮਾਫ ਕਰਨਾ। ਅੱਲਾ ਦੇ ਹਵਾਲੇ। ਅੱਲਾ ਦੇ ਹਵਾਲੇ ਨਿਕਲ ਗਿਆ। वो तो भागे, क्या हुआ? ਅਰੁਣ ਸਾਹਿਬ ਜਿੱਥੇ ਮਰਜ਼ੀ ਭੱਜ ਜਾਣ, ਮਰਨਾ ਤੇ ਪੈਣਾ ਹੀ ਆ ਇਹਨਾਂ ਨਹੀਂ ਮਤਲਬ ਰੀਸ ਕਿਸੇ ਦੀ ਕਿ ਜੇ ਉਹ ਮਤਲਬ ਸਟੰਟ ਵੀ 2 ਪਵਾਏਗਾ ਤੇ ਸਟੰਟ ਵੀ ਪਵਾ ਲਾ ਐਡਵਾਂਸ ਚ ਹੀ। ਗੱਲਾਂ ਦੀਆਂ ਗੱਲਾਂ, ਵੀਡੀਓ ਵਾਕਈ ਇੱਕ ਨੰਬਰ ਬਣਾਈ ਇਹਨਾਂ ਨੇ। ਹਾਂ, ਵੀਡੀਓ ਬਹੁਤ ਬਹੁਤ ਸੋਹਣੀ ਵਧੀਆ। ਵੀਡੀਓ ਆ, ਹਾਸੇ ਵਾਲੀ ਵੀਡੀਓ, ਦੇਖਣ ਮਤਲਬ ਪੈਸਾ ਵਸੂਲ ਵੀਡੀਓ ਬਣਾਈ ਹੋਈ ਇਹਨਾਂ ਨੇ। ਤੇ ਕਿਉਂਕਿ ਜਦੋਂ ਆਪਾਂ ਕੋਈ ਮੂਵੀ ਥੀਏਟਰ ਦੀ ਮੂਵੀ ਦੇਖਣ ਜਾਂਦੇ ਨਾ, ਉੱਥੇ ਲੋਕੀ ਕਹਿੰਦੇ ਨਾ ਪੈਸਾ ਵਸੂਲ ਮੂਵੀ ਆ। ਹਾਂ। ਸੋ ਕਹਿਣ ਦਾ ਮਤਲਬ ਕਿ ਬਿਲਕੁਲ ਹੀ ਇੱਕ ਨੰਬਰ ਵੀਡੀਓ ਹਾਸੇ ਵਾਲੀ ਆ। ਇੱਕ ਤੇ ਹਾਸਾ ਸੀ ਤੇ ਇੱਕ ਖਾਣ ਨਾਲ ਮੈਸੇਜ ਵੀ ਮੈਸੇਜ ਦਿੱਤਾ ਵੀ ਸੀਗਾ, ਇਹਨਾਂ ਨੇ। ਹਾਂਜੀ, ਇਸੇ ਕਰਕੇ ਮੈਂ ਕਹਿੰਦਾ ਕਿ ਬਹੁਤ ਵਧੀਆ ਲੱਗੀ, ਕਿਉਂਕਿ ਇਹਦੇ ਚ ਮੈਸੇਜ ਵੀ ਦਿੱਤਾ ਇਹਨਾਂ ਨੇ ਵੀ ਕਿਸੇ ਦੀ ਰੀਸ ਕਰਕੇ ਆਪਾਂ ਨੂੰ ਸੜਨਾ ਨਹੀਂ ਚਾਹੀਦਾ, ਉਹਦੇ ਨਾਲ ਸਾਨੂੰ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ। ਸੋ ਇਹ ਬਹੁਤ ਸੋਹਣੀ ਗੱਲ ਆ। ਬਾਕੀ ਇਹ ਜਿਹੜੇ ਆਗਾ ਮਾਜੀ ਸਾਹਿਬ ਨੇ, ਇਹਨਾਂ ਦੀ ਐਕਟਿੰਗ ਬਹੁਤ ਸੋਹਣੀ ਆ, ਕਿਉਂਕਿ ਇਹਨਾਂ ਦਾ ਬੋਲਣ ਦਾ ਜਿਹੜਾ ਟਾਈਮਿੰਗ ਸਟਾਈਲ ਹੈ ਨਾ, ਬਹੁਤ ਵਧੀਆ। ਇਹਨਾਂ ਦਾ ਹੱਸਣ ਦਾ, ਇਹਨਾਂ ਦੇ ਡਾਇਲੋਗ ਡਿਲੀਵਰੀ ਬਹੁਤ ਵਧੀਆ ਆ, ਤੇ ਬਹੁਤ ਸੋਹਣੀ ਲੱਗੀ ਵੀਡੀਓ। ਬਾਕੀ ਤੁਸੀਂ ਦੱਸਿਓ ਕਮੈਂਟਾਂ 'ਚ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ ਆ। ਬਹੁਤ ਹੀ ਸਿੰਪਲ ਜੀ ਗੱਲ ਹੈ ਜਿਹੜੀ ਇਹਨਾਂ ਨੇ ਮੈਸੇਜ ਦਿੱਤਾ ਹੈ ਕਿ ਕਿਸੇ ਵੱਲ ਵੇਖ ਕੇ ਆਪਣੇ ਆਪ ਨੂੰ ਤੁਸੀਂ ਦੁਖੀ ਨਾ ਕਰੋ ਕਿ ਉਹ ਜ਼ਿਆਦਾ ਵਧੀਆ ਹੈ ਜਾਂ ਉਹਨੇ ਆਹ ਚੀਜ਼ ਲੈ ਲਈ ਜਾਂ ਸਗੋਂ ਸਾਡੇ ਕੋਲ ਦੂਸਰੇ ਨਹੀਂ ਦੀ ਹੈਗੀ। ਖੁਸ਼ੀ ਤੋਂ ਖੁਸ਼ ਹੋਵੋ। ਖੁਸ਼ ਹੋਵੋ, ਕਹਿੰਦੇ ਪਰਮਾਤਮਾ ਫਿਰ ਜ਼ਿਆਦਾ ਦਿੰਦਾ ਹੈ। ਜਦੋਂ ਆਪਾਂ ਕਿਸੇ ਦੇ ਦੁੱਖ ਨਹੀਂ ਨਾ ਮਨਾਉਂਦੇ ਕਿਸੇ ਦੀ ਚੀਜ਼ ਦਾ, ਉਹ ਰੱਬ ਫਿਰ ਸਾਨੂੰ ਹੋਰ ਜ਼ਿਆਦਾ ਖੁਸ਼ੀ ਦਿੰਦਾ ਤੇ ਹੋਰ ਜ਼ਿਆਦਾ ਦਿੰਦਾ। ਤੇ ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਇੱਦਾਂ ਹੀ ਸਾਡੀਆਂ ਵੀਡੀਓ ਦੇਖਦੇ ਰਹੋ। ਅੱਜ ਲਈ ਇੰਨਾ ਹੀ, ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।